अगर किसी बंदे नूं शक होवे तो मैं बिल्कुल उस बंदे दा सरनामा दस दिना, उस बंदे कोलों जाके पुछ लिया जे। उस बंदे ने सूद तो तौबा कीती ते फसल दा उशर जिम्मेदारी ना देण लग पिया। रब ने ਜਿਹੜੀਆਂ ਉਹਦੇ ਤੇ ਅਤਾਵਾਂ ਕੀਤੀਆਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕਿਸੇ ਨੂੰ ਸ਼ੱਕ ਹੋਵੇ 204 ਮੁਰਾਦ ਰਫੀਕ ਵਲਦ ਇਬਰਾਹੀਮ ਇਸ ਵੇਲੇ ਡਾਰਾਂ ਵਾਲੇ ਉਹਦੀ ਰਹਿਸ਼ ਆ, ਸਕੂਲ ਟੀਚਰ ਨੇ। ਉਹ ਪੰਜ ਵਾਲੇ ਪੀਰਾਂ ਕੋਲ ਗਏ ਤੇ ਪੰਜ ਵਾਲੇ ਪੀਰਾਂ ਨੂੰ ਕਹਿੰਦੇ ਸਰਕਾਰ ਕੋ ਦੁਆ ਕਰੋ, ਮਾਮਲਾਤ ਜਿਹੜੇ ਹੈਗੇ ਉਲਝੇ ਹੋਏ ਨੇ ਥੋੜੇ ਜਿਹੇ। ਪੰਜ ਵਾਲੇ ਪੀਰਾਂ ਦੀ ਇੱਕ ਖਾਸੀਅਤ ਆ ਕਿ ਪਹਿਲਾ ਸਵਾਲ ਬੰਦੇ ਕੋਲੋਂ ਇਹ ਪੁੱਛਦੇ ਆ ਵੀ ਪੁੱਤਰਾ ਕਿਤੇ ਸੂਦ ਤੇ ਪੈਸੇ ਤਾਂ ਨਹੀਂ ਲੈ ਕਿਤੇੋਂ, ਜੇ ਪੈਸੇ ਲੈ ਤਾਂ ਪੈਸੇ ਅਦਾ ਕਰ ਤੇ 5 ਟਾਈਮ ਦੀ ਨਮਾਜ਼ ਪੜ੍ਹੇ। ਦੋ ਗੱਲਾਂ ਹੀ ਕਰਦੇ ਨੇ ਉਹ ਭਾਈ ਉੱਥੇ ਗਏ, ਉਹਨਾਂ ਨੇ ਪੁੱਛਿਆ ਉਹਨਾਂ ਕੋਲੋਂ ਰਫੀਕ ਸਾਹਿਬ ਦੱਸੋ ਤੁਸੀਂ ਕਿਸੇ ਬੈਂਕ ਕੋਲੋਂ ਪੈਸੇ ਲੈ ਜਾਂ ਕੋਈ ਖਾਦ ਸਪਰੇ ਸੂਦ ਤੇ ਚੁੱਕਦੇ ਜੇ? ਉਹਨੇ ਆਖਿਆ ਜੀ ਬਿਲਕੁਲ ਜ਼ਿਮੀਦਾਰਾ ਕਰਨੇ ਆ, ਥੋੜਾ ਬਹੁਤਾ ਤਾਂ ਕਰਨਾ ਹੀ ਪੈਂਦਾ। ਉਹਨੇ ਆਖਿਆ ਪੁੱਤਰ ਜਾ ਕੇ ਪਹਿਲੇ ਨਾ ਉਹ ਲਾ ਤੇ ਨਮਾਜ਼ ਪੜ੍ਹਿਆ ਕਰ। ਨਮਾਜ਼ ਉਹ ਅੱਗੇ ਪੜ੍ਹਦੇ ਸਨ। ਉਹ ਖੈਰ ਗਏ, ਜਾ ਕੇ ਉਹਨਾਂ ਨੇ ਜਿਹੜਾ ਹੈਗਾ ਨਾ ਸਾਡੀ ਭੈਣ ਨਾਲ ਗੱਲ ਕੀਤੀ। ਉਹਨੇ ਆਪ ਦਾ ਜ਼ੇਵਰ ਜਿਹੜਾ ਸੀਗਾ ਨਾ ਉਹਨੇ ਜ਼ੇਵਰ ਲਾ ਕੇ ਦੇਤਾ। ਉਹਨੇ ਆਖਿਆ ਆ ਲਓ ਤੇ ਲੈ ਕੇ, ਇਹ ਤਾਂ ਬੜੀ ਸੋਹਣੀ ਗੱਲ ਆ, ਕਿਉਂ ਬਜ਼ਾਤੇ ਖੁਦ ਉਹ MA ਇਸਲਾਮੀਅਤ ਸਨ, ਸਮਝਦੇ ਸਨ। ਉਹਨੇ ਕਿਹਾ ਬੜੀ ਸੋਹਣੀ ਗੱਲ ਆ ਕਿ ਤੁਸੀਂ ਜਿਹੜਾ ਹੈਗਾ ਨਾ ਇਹਦੇ ਵਿੱਚੋਂ ਆਪਾਂ ਸੂਦ ਚੋਂ ਨਿਕਲ ਜਾਈਏ। ਉਹਨਾਂ ਨੇ ਸੂਦ ਦੇ ਵਿੱਚੋਂ ਜਿਹੜਾ ਹੈਗਾ ਨਾ ਪੈਸੇ ਜਿਹੜੇ ਹੈਗੇ ਜ਼ੇਵਰ ਵੇਚਿਆ, ਪੈਸੇ ਦੇ ਕੇ ਸੂਦ ਚੋਂ ਜਾਨ ਛੁਡਾ ਲਈ। ਰੱਬ ਦੀ ਕਰਨੀ ਵੇਖੋ। ਫਿਰ ਉਸੇ ਸਾਲ ਸ਼ਬਾਜ਼ ਸ਼ਰੀਫ ਵਜ਼ੀਰੇ ਆਲਾ ਸੀ ਤੇ ਇਹਨੇ ਐਲਾਨ ਕਰਤਾ ਕਿ ਫਸਲ ਦੀ, ਕਣਕ ਦੀ ਪੈਦਾਵਾਰ ਜਿਹਦੀ ਸਭ ਨਾਲੋਂ ਜ਼ਿਆਦਾ ਹੋਏਗੀ ਉਹਨੂੰ ਟਰੈਕਟਰ ਇਨਾਮ ਦਿੱਤਾ ਜਾਏਗਾ। ਇਹਨਾਂ ਨੇ ਫਸਲ ਬੀਜੀ, ਅੱਲਾਹ ਤਾਲਾ ਦਾ ਨਾਮ ਲੈ ਕੇ ਉਹਦੀ ਸੇਵਾ ਸ਼ੁਰੂ ਕਰਤੀ। ਐਪਲੀਕੇਸ਼ਨ ਦੇਤੀ, ਉਹ ਮਹਿਕਮੇ ਵਾਲੇ ਆਏ। ਉਹਨਾਂ ਨੇ ਆਣ ਕੇ ਜਦੋਂ ਫਸਲ ਪੱਕ ਕੇ ਤਿਆਰ ਹੋਈ ਚੈੱਕ ਕੀਤੀ। ਚੈੱਕ ਕਰਕੇ ਇਹਨਾਂ ਨੇ ਦੇਖਿਆ ਉਹ ਜੀ ਡਾਰਾਂ ਵਾਲੇ ਚੋਂ ਵੱਧ ਗਈ, ਬੱਲੇ ਬੱਲੇ ਹੋ ਗਈ। ਡਾਰਾਂ ਵਾਲੇ ਚੋਂ ਵੱਧ ਗਈ, ਤਹਿਸੀਲ ਚੋਂ ਵੱਧ ਗਈ, ਜ਼ਿਲ੍ਹੇ ਚੋਂ ਵੱਧ ਗਈ, ਡਿਵੀਜ਼ਨ ਚੋਂ ਵੱਧ ਗਈ। ਜਿਸ ਵੇਲੇ ਡਿਵੀਜ਼ਨ ਦੇ ਵਿੱਚੋਂ ਵੱਧ ਗਈ ਤੇ ਗੌਰਮੈਂਟ ਦੇ ਐਲਾਨ ਦੇ ਮੁਤਾਬਕ ਜਿਹੜਾ ਹੈਗਾ, ਗੌਰਮੈਂਟ ਨੇ ਜਿਹੜਾ ਹੈਗਾ ਨਾ 204 ਮੁਰਾਦ ਡਾਰਾਂ ਵਾਲੇ ਦੇ ਨਾਲ ਚਾਕਾ, ਟਿੱਬਿਆਂ ਦੇ ਵਿੱਚ ਚਾਕਾ। ਰੱਬ ਜਦੋਂ ਦੇਣ ਤੇ ਆਉਂਦਾ ਬੰਦੇ ਦਾ ਯਕੀਨ ਹੋਵੇ। ਗੌਰਮੈਂਟ ਨੇ ਜਿਹੜਾ ਆਪਦੇ ਵਾਅਦੇ ਦੇ ਮੁਤਾਬਕ ਗਾਜ਼ੀ ਟਰੈਕਟਰ ਉਹਨਾਂ ਨੂੰ ਦੇਤਾ, ਜਿਹੜਾ ਕਿ ਅੱਜ ਇਸ ਵੇਲੇ ਮੌਜੂਦਾ ਸੂਰਤ ਹਾਲ ਦੇ ਵਿੱਚ ਵੀ ਉਹਨਾਂ ਦੇ ਕੋਲ ਖੜਾ ਔਰ ਉਹ ਇਸਤੇਮਾਲ ਕਰਨ ਡਏ ਨੇ। ਫਿਰ ਉਹਨਾਂ ਦੀਆਂ ਬੱਕਰੀਆਂ, ਕਿਸੇ ਦੀ ਬੱਕਰੀ, ਬਹੁਤ ਘੱਟ ਬੱਕਰੀਆਂ ਨੇ ਜਿਹੜੀਆਂ ਬੱਕਰੇ ਹੀ ਦੋ ਦਿੰਦੀਆਂ ਨੇ। ਉਹ ਸਾਲ ਉਹਨਾਂ ਦੀਆਂ ਜਿੰਨੀਆਂ ਬੱਕਰੀਆਂ ਸੂਈਆਂ ਸਾਰੀਆਂ ਨੇ ਦੋ ਬੱਕਰੇ ਦਿੱਤੇ। ਤੁਸੀਂ ਹਰ ਚੀਜ਼ ਨੂੰ ਪਿੱਟੀ ਜਾਣ ਡਿਆ ਜੇ, ਫਸਲ ਦਾ ਰੇਟ ਨਹੀਂ ਬਣਿਆ। ਅਸੀਂ ਚੜ੍ਹਤਾਂ ਮਾਰ ਕੇ ਠੇਕੇ ਲੈ, ਅਸੀਂ ਖਾਦ ਮਹਿੰਗੀ ਲਈ, ਅਸੀਂ ਸਪਰੇ ਮਹਿੰਗੀ ਲਈ, ਅਸੀਂ ਨਹਿਰਾਂ ਦੇ ਪਾਣੀ ਲਾਉਣ ਦੇ ਨਾਲ ਚੋਰੀ ਦੇ ਪਾਣੀ ਲਾਏ, ਅਸੀਂ ਟਿਊਬਵੈੱਲ ਮੁੱਲ ਦੇ ਚਲਾਏ, ਅਸੀਂ ਬੇਤਹਾਸ਼ਾ ਬਿਜਲੀ ਦੇ ਬਿੱਲ ਭਰੇ, ਲੇਕਿਨ ਕਦੀ ਕਿਸੇ ਨੇ ਸੂਦ ਤੋਂ ਵੀ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ? ਕੋਈ ਬੰਦਾ ਜਿਹੜਾ ਹੈਗਾ, ਬਹੁਤ ਦੁਨੀਆ ਪਈ ਆ, ਕੋਈ ਬੰਦਾ ਜਿਹੜਾ ਥੋੜਾ ਜਿਹਾ ਆਪਣੇ ਆਪ ਨੂੰ ਜਿਹੜਾ ਹੈਗਾ ਝਾਤੀ ਮਾਰ ਕੇ ਵੇਖੋ ਵੀ ਅਸੀਂ ਆਪਦੀ ਫਸਲ ਦਾ ਸ਼ਰਈ ਲਿਹਾਜ਼ ਦੇ ਨਾਲ ਉਸ਼ਰ ਕਿੰਨਾ ਕੱਢਦੇ ਆ। ਤੁਸੀਂ, ਮੈਂ ਗੱਲ ਯਾਨੀ ਕਿ ਆਨ ਦੀ ਰਿਕਾਰਡ ਆ, ਕੈਮਰੇ 'ਚ ਕਰ ਰਿਹਾ ਇਹ, ਤੁਸੀਂ ਰੱਬ ਦੇ ਨਾਲ ਤਜਾਰਤ ਕਰਕੇ ਦੇਖੋ, ਰੱਬ ਨੂੰ ਤੁਸੀਂ ਉਸ਼ਰ ਅਦਾ ਕਰਕੇ ਦੇਖੋ ਆਪਦੀ ਫਸਲ ਦਾ। ਫਿਰ ਦੇਖਿਆ ਜੇ ਉਹਦੇ ਰੰਗ ਕਿੰਨੇ ਨੇ। ਤੁਹਾਡੀ ਫਸਲ ਘੱਟ ਹੋਵੇ, ਤੁਹਾਨੂੰ ਰੇਟ ਘੱਟ ਮਿਲੇ, ਤੁਹਾਡੇ ਉਸ ਪੈਸੇ ਦੇ ਵਿੱਚ ਬਰਕਤ ਇੰਨੀ ਹੋਊਗੀ ਕਿ ਤੁਸੀਂ ਸੋਚ ਨਹੀਂ ਸਕਦੇ। ਵਾਸਤਾ ਹੀ ਰੱਬ ਦਾ, ਇਹ ਦੁਨੀਆਦਾਰੀ ਦੇ ਮਗਰ ਭੱਜਣ ਤੋਂ ਅਗਰ ਜਾਨ ਛਡਾਉਣੀ ਚਾਹੁੰਦੇ ਜੇ, ਸੁੱਖ ਦਾ ਸਾਹ ਲੈਣਾ ਚਾਹੁੰਦੇ ਜੇ, ਇੱਕ ਸੂਦ ਤੋਂ ਜਾਨ ਛਡਾ ਲਓ ਤੇ ਦੂਜਾ ਉਸ਼ਰ ਅਦਾ ਕਰਨ।